ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 8 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਵਰਿੰਦਰ ਸਿੰਘ ਬਿਆਨ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਵਾਈਟ ਹਾਊਸ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕੋਸ਼ਿਸ਼ ਕਰ ਰਿਹਾ ਵੀ ਸ਼ਿਕਾਗੋ ਦੇ ਵਿੱਚ ਤੇ ਬੋਸਟਨ ਦੇ ਵਿੱਚ ਆਪਣਾ ਆਈਸ ਵਾਲਿਆਂ ਦਾ ਆਪਰੇਸ਼ਨ ਸ਼ੁਰੂ ਕੀਤਾ ਜਾਵੇ। ਹੁਣ ਲੇਟੈਸਟ ਖਬਰ ਇਹ ਆ ਰਹੀ ਆ US CIS ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਵੱਲੋਂ ਤੇ ਆਈਸ ਨੇ ਆਲਰੇਡੀ ਆਪਰੇਸ਼ਨ ਸ਼ੁਰੂ ਕਰ ਦਿੱਤਾ ਆ, ਆਪਰੇਸ਼ਨ ਮਿਡਵੇ ਬਲੇਜ਼ ਇਨ ਆਨਰ ਆਫ KT ਐਬਰਾਹਿਮ। ਇਹ KT ਐਬਰਾਹਿਮ ਇਹ ਇੱਕ ਕਾਲਜ ਜਾਂਦੀ ਬੱਚੀ ਸੀਗੀ, ਜਿਸ ਨੂੰ ਜਿਹੜਾ ਹੈ ਇੱਕ ਡਰੰਕ ਡਰਾਈਵਰ ਨੇ ਹਿੱਟ ਐਂਡ ਰਨ ਦੇ ਵਿੱਚ ਮਾਰ ਦਿੱਤਾ ਸੀਗਾ। ਸੋ ਇਸ ਸੰਬੰਧ ਦੇ ਵਿੱਚ ਕਹਿੰਦੇ ਵੀ ਜਿਹੜੇ ਕ੍ਰਿਮੀਨਲ ਇਲੀਗਲ ਏਲੀਅਨਸ ਆ ਜੋ ਅਮਰੀਕਨਸ ਨੂੰ ਸੈਂਕਚੁਰੀ ਇਲੀਨਾਇਸ ਸਟੇਟ ਦੇ ਵਿੱਚ ਟੈਰਰਾਈਜ਼ ਕਰਦੇ ਆ, ਉਹਨਾਂ ਨੂੰ ਅਸੀਂ ਫੜਨ ਜਾ ਰਹੇ ਹੈਗੇ ਆ। ਸੋ ਆਪਰੇਸ਼ਨ ਮਿਡਵੇ ਬਲੇਜ਼ ਸ਼ਿਕਾਗੋ ਦੇ ਵਿੱਚ ਆਲਰੇਡੀ ਸ਼ੁਰੂ ਹੋ ਚੁੱਕਾ ਹੈਗਾ। ਕਾਰਨ ਉਹਨੇ ਇਹ ਦੱਸਿਆ ਵੀ ਉੱਥੇ ਜਿਹੜੇ ਗਵਰਨਰ ਪ੍ਰਿਟਜ਼ਕਰ ਆ, ਉਹਨਾਂ ਨੇ ਇੱਦਾਂ ਦੀਆਂ ਪਾਲਿਸੀ ਜਿਹੜੀਆਂ ਰੱਖੀਆਂ, ਸੈਂਕਚੁਰੀ ਪਾਲਿਸੀਜ਼, ਜਿਹਦੇ ਨਾਲ ਅਮਰੀਕਾ ਦੀਆਂ ਸਟਰੀਟਸ ਦੇ ਉੱਤੇ ਜਿਹੜੇ ਇਲੀਗਲ ਕ੍ਰਿਮੀਨਲਸ ਆ ਉਹ ਸ਼ਰੇਆਮ ਘੁੰਮ ਰਹੇ ਹੈਗੇ ਆ। ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੌਫਲਨ ਨੇ ਇਹ ਕਿਹਾ, ਕਹਿੰਦੇ ਵੀ ਇਹ ਸਾਲਾਂ ਬੱਧੀ ਤੋਂ ਇਹ ਸਾਰਾ ਕੁਝ ਚੱਲ ਰਿਹਾ ਸੀ। ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਈ ਲੋਕਾਂ ਦੀਆਂ ਜਿਹੜੀਆਂ ਪਿਕਚਰਸ ਵੀ ਰਿਲੀਜ਼ ਕੀਤੀਆਂ ਆ ਵੀ ਕੋਈ DUI ਦੇ ਵਿੱਚ ਅਰੈਸਟ ਹੋਇਆ ਸੀ, ਕੋਈ ਡਰੱਗ ਦੇ ਵਿੱਚ, ਕੋਈ ਡੋਮੈਸਟਿਕ ਵਾਇਲੈਂਸ ਦੇ ਵਿੱਚ, ਕੋਈ ਐਗਰਾਵੇਟਡ ਲਾਫੁਲ ਯੂਜ਼ ਆਫ ਵੈਪਨ ਦੇ ਸੰਬੰਧ ਦੇ ਵਿੱਚ। ਸੋ ਉਹ ਸਾਰੇ ਕਹਿੰਦੇ ਅਸੀਂ ਅਰੈਸਟ ਕਰਨੇ ਹੈਗੇ ਆ। ਸੋ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਜਿਹੜਾ ਆਪਰੇਸ਼ਨ ਆ ਸ਼ਿਕਾਗੋ ਦੇ ਵਿੱਚ ਇਲੀਨਾਇਸ ਸਟੇਟ 'ਚ ਸ਼ੁਰੂ ਕਰ ਦਿੱਤਾ ਗਿਆ, ਜਿੱਥੇ ਉਹ ਕਿਸੇ ਨੂੰ ਵੀ ਫੜੂਗੇ ਤੇ ਪੁੱਛਣਗੇ ਕੀ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਹੈਗਾ, ਜੇ ਕੋਈ ਲੀਗਲ ਨਾ ਹੋਇਆ ਤੇ ਉਸ ਨੂੰ ਅਰੈਸਟ ਕੀਤਾ ਜਾਊਗਾ। ਜੀ, ਬੋਸਟਨ ਦਾ ਵੀ ਉਹਨਾਂ ਨੇ ਪਹਿਲਾਂ ਜਿਹੜਾ ਸਵੇਰੇ ਦੱਸਿਆ ਸੀ ਪੇਟਰੀਅਟ 2.0 ਉੱਥੇ ਚਾਲੂ ਕਰਨਾ ਆ, ਤੇ ਇੱਧਰ ਵੀ ਜਿਹੜਾ ਇਮੀਗ੍ਰੇਸ਼ਨ ਦਾ ਕਹਿ ਸਕਦੇ ਹਾਂ ਵੀ ਸਖਤੀ ਇਸ ਪਾਸੇ ਵੱਲ ਨੂੰ ਜਿਹੜੀ ਉਹ ਹੁਣ ਵਧਣ ਜਾ ਰਹੀ ਆ। ਅੱਜ ਵਾਲ ਸਟਰੀਟ ਜਰਨਲ ਨੇ ਕਥਿਤ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਹੋਣਾ ਦੇ ਸਾਈਨ ਵਾਲੀ ਜੈਫਰੀ ਐਪਸਟੀਨ ਜਿਹੜਾ ਪੈਡੋਫਾਈਲ ਸੀਗਾ, ਸੈਕਸ ਟ੍ਰੈਫਿਕਰ ਸੀਗਾ, ਉਸ ਨੂੰ ਜਿਹੜੀ ਚਿੱਠੀ ਟਰੰਪ ਹੋਣਾ ਨੇ ਘੱਲੀ ਸੀ, ਉਸ ਨੂੰ ਅੱਜ ਰਿਵੀਲ ਕਰ ਦਿੱਤਾ ਹੈਗਾ ਆ। ਹਾਊਸ ਦੀ ਜਿਹੜੀ ਕਮੇਟੀ ਆ ਉਹਨਾਂ ਦੇ ਦੁਆਰਾ ਵੀ ਇਸ ਜਿਹੜਾ ਬਰਥਡੇ ਮੈਸੇਜ ਆ ਉਸ ਨੂੰ ਐਕਸ ਦੇ ਉੱਤੇ ਪੋਸਟ ਕੀਤਾ ਗਿਆ। ਕਥਿਤ ਤੌਰ ਦੇ ਉੱਤੇ ਟਰੰਪ ਹੋਣਾ ਨੇ 2003 ਦੇ ਵਿੱਚ ਜੈਫਰੀ ਐਪਸਟੀਨ ਆ ਉਸ ਨੂੰ ਇਹ ਬਰਥਡੇ ਕਾਰਡ ਘੱਲਿਆ ਸੀ, ਜਿਹਦੇ ਵਿੱਚ ਟਰੰਪ ਹੋਣੀ ਜਿਹੜਾ ਉਹ ਲਿਖਦੇ ਨੇ, ਜੇ ਲਿਖਿਆ ਆ ਵੀ ਵੀ ਹੈਵ ਸਰਟਨ ਥਿੰਗਸ ਇਨ ਕਾਮਨ ਜੈਫਰੀ, ਵੀ ਆਪਣੇ ਦੋਨਾਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਕਾਮਨ ਹੈਗੀਆਂ। ਟਰੰਪ ਹੋਣਾ ਨੇ ਡਿਨਾਈ ਕੀਤਾ ਆ ਵੀ ਉਹਨਾਂ ਦਾ ਇਸ ਕਾਰਡ ਦੇ ਨਾਲ ਕੋਈ ਵੀ ਲੈਣਾ ਦੇਣਾ ਹੈਗਾ ਆ। ਵਾਲ ਸਟਰੀਟ ਜਰਨਲ ਨੇ ਪਹਿਲਾਂ ਵੀ ਇੱਕ ਜਿਹੜਾ ਬਰਥਡੇ ਮੈਸੇਜ ਆ ਉਸ ਦੇ ਬਾਰੇ ਇਸ ਤਰੀਕੇ ਦੇ ਨਾਲ ਪਰਦਾਫਾਸ਼ ਜਿਹੜਾ ਉਹ ਕੀਤਾ ਸੀਗਾ। ਸੋ ਹੁਣ ਟਰੰਪ ਹੋਣਾ ਦੇ ਸਾਈਨ ਨੂੰ ਲੈ ਕੇ ਜਿੱਦਾਂ ਉਹ ਹੁਣ ਕਰਦੇ ਨੇ ਤੇ ਜਿੱਦਾਂ ਉਹਦੇ ਤੇ ਕੀਤੇ ਆ, ਉਸ ਦਾ ਜਿਹੜਾ ਇਸ ਟਾਈਮ ਬੜਾ ਬਰੀਕੀ ਦੇ ਨਾਲ ਜਿਹੜਾ ਉਹ ਦੇਖਿਆ ਜਾ ਰਿਹਾ ਆ। ਟਰੰਪ ਹੋਣਾ ਨੇ ਜਿਹੜਾ ਆ ਇਸ ਨੂੰ ਨਕਾਰਿਆ ਆ। 50ਵੀਂ ਉਸ ਦੇ ਬਰਥਡੇ ਦੇ ਉੱਤੇ ਜਿਸ ਨੇ ਹੁਣ ਕਥਿਤ ਤੌਰ ਦੇ ਉੱਤੇ ਸੁਸਾਈਡ ਕਰ ਲਿਆ ਸੀ, ਜੈਫਰੀ ਐਪਸਟੀਨ ਨੇ, ਉਸ ਨੂੰ ਟਰੰਪ ਹੋਣਾ ਨੇ ਕਹਿੰਦੇ ਵੀ ਇਹ ਕਾਰਡ ਘੱਲਿਆ ਸੀਗਾ। ਸੋ ਇਹ ਜਿਹੜੀ ਕਿਤਾਬ ਆ, ਇਹ ਜਿਹੜੀ ਬੁੱਕ ਆ, ਕਹਿੰਦੇ ਵੀ ਉਹਨਾਂ ਡਾਕੂਮੈਂਟਸ ਦੇ ਵਿੱਚ ਸੀਗੀ ਜਿਹੜੀ ਹਾਊਸ ਓਵਰਸਾਈਟ ਕਮੇਟੀ ਆ ਐਪਸਟੀਨ ਅਸਟੇਟ ਤੋਂ, ਜਿਨ੍ਹਾਂ ਨੇ ਜਿਸ ਦੀ ਸਪੀਨਾ ਜਿਹੜਾ ਉਹ ਕੀਤਾ ਸੀਗਾ।
ਰਿਪਬਲਿਕਨ ਲੈਡ ਪੈਨਲ ਆ, ਉਹਨਾਂ ਨੇ ਬਾਅਦ ਦੇ ਵਿੱਚ ਉਸ ਨਾਲ ਸੰਬੰਧਿਤ ਜਿਹੜੇ ਹੋਰ ਡਾਕੂਮੈਂਟਸ ਆ ਉਹ ਵੀ ਰਿਲੀਜ਼ ਕਰ ਦਿੱਤੇ ਸੀਗੇ। ਡੈਮੋਕ੍ਰੇਟਸ ਹੁਣ ਮੰਗ ਕਰ ਰਹੇ ਆ ਵੀ ਟਰੰਪ ਹੁਣੀ ਜਿਹੜੇ ਵੰਡਰਫੁਲ ਸੀਕ੍ਰੇਟ ਦੀ ਇਹਨਾਂ ਦੋਨਾਂ ਦੇ ਦਰਮਿਆਨ ਜੋ ਗੱਲ ਕਰ ਰਹੇ ਆ ਵੀ ਉਹ ਕਿਹੜੀ ਆ, ਤੇ ਫਾਈਲਸ ਜਿਹੜੀਆਂ ਇਸ ਦੇ ਬਾਬਤ ਰਿਲੀਜ਼ ਕੀਤੀਆਂ ਜਾਣ। ਵਾਲ ਸਟਰੀਟ ਜਰਨਲ ਪਹਿਲਾ ਸੀਗਾ ਜਿਨ੍ਹਾਂ ਨੇ ਇਹ ਰਿਪੋਰਟ ਕੀਤਾ ਸੀਗਾ ਵੀ ਹਾਂ ਇਹ ਕਾਰਡ ਕਿਤੇ ਨਾ ਕਿਤੇ ਮੌਜੂਦ ਹੈਗਾ ਆ। ਟਰੰਪ ਹੁਣਾਂ ਨੇ ਇਹਨਾਂ ਦੇ ਉਲਟ ਲਾਸੂਟ ਵੀ ਜਿਹੜਾ ਉਹ ਦਰਜ ਜਿਹੜਾ ਕੀਤਾ ਸੀ, ਸੂ ਜਿਹੜਾ ਉਹ ਕੀਤਾ ਸੀਗਾ। ਤੇ ਹੁਣ ਇਸ ਤਰੀਕੇ ਦੇ ਨਾਲ ਵਾਲ ਸਟਰੀਟ ਜਰਨਲ ਨੇ ਇੱਕ ਵਾਰੀ ਫੇਰ ਤੇ ਡੈਮੋਕ੍ਰੇਟਸ ਨੇ ਇਹ ਜਿਹੜਾ ਇੱਕ ਕਾਰਡ ਆ, ਬਰਥਡੇ ਕਾਰਡ, ਜਿਸ ਉੱਤੇ ਕਿਸੇ ਤੌਰ ਦੇ ਉੱਤੇ ਟਰੰਪ ਹੁਣਾਂ ਦੇ ਸਿਗਨੇਚਰ ਨੇ, ਉਸ ਨੂੰ ਜਿਹੜਾ ਹੁਣ ਪੇਸ਼ ਕਰ ਦਿੱਤਾ ਆ। ਸੋ ਜੇ ਉੱਦਾਂ ਦੇਖਿਆ ਜਾਵੇ ਹਰਜੋਤ ਸਿੰਘ ਜੀ, ਕਿਸੇ ਇੱਕ ਸਿਆਸੀ ਫਿਗਰ ਦੇ ਐਡੇ ਵੱਡੇ ਜਿਹੜੇ ਪੈਡੋਫਾਈਲ ਸੈਕਸ ਟ੍ਰੈਫਿਕਰ ਦੇ ਨਾਲ ਜੇ ਨਾਮ ਜੁੜਦਾ ਆ, ਉਸਨੂੰ ਸਾਈਨ ਕੀਤੇ ਜੇ ਦਸਤਾਵੇਜ਼ ਸਾਹਮਣੇ ਆਉਂਦੇ ਆ, ਤਾਂ ਉਹਨਾਂ ਦੇ ਕਰੀਅਰ ਦਾ ਜਿਹੜਾ ਉਹ ਖਾਤਮਾ ਮੰਨਿਆ ਜਿਹੜਾ ਉਹ ਜਾਂਦਾ ਸੀਗਾ। ਪਰ ਟਰੰਪ ਹੁਣਾਂ ਦੇ ਲਈ ਜਸਟ ਅਨਦਰ ਮੰਡੇ ਜਿਹੜਾ ਆ ਇਹ ਇੱਕ ਚੀਜ਼ ਬਣੀ ਆ। ਸੋ ਇਹ ਅੱਗੇ ਕਿੱਥੇ ਤੱਕ ਇਹਨਾਂ ਨੂੰ ਤੱਤੇ ਪਾਣੀ 'ਚ ਪਾ ਸਕਦੀ ਆ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਪਰ ਟਰੰਪ ਹੁਣੀ ਇਸ ਪੂਰੀ ਗੱਲ ਨੂੰ ਜਿਹੜਾ ਉਹ ਪੂਰੀ ਤਰ੍ਹਾਂ ਨਕਾਰ ਰਹੇ ਨੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਪਰ ਜਿਹੜੇ ਦੂਜੇ ਬੰਦੇ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਉਹਨੇ ਇਹ ਕਿਹਾ ਵੀ ਕੋਰਟ ਦੇ ਵਿੱਚ ਮੈਂ ਆਪਣੇ ਆਪ ਨੂੰ ਡਿਫੈਂਡ ਖੁਦ ਕਰੂੰਗਾ। ਰਾਇਨ ਰਾਊਥ 59 ਸਾਲਾਂ ਦਾ ਹੈ। ਇਸਨੇ ਅਸੈਸੀਨੇਸ਼ਨ ਅਟੈਂਪਟ ਕੋਸ਼ਿਸ਼ ਕੀਤੀ ਸੀ ਟਰੰਪ ਦੇ ਉੱਤੇ। ਪ੍ਰੋਸੀਕਿਊਟਰਸ ਨੇ ਅਲੈਜ ਕੀਤਾ ਵੀ ਇਹਨੇ ਆਪਣੇ ਆਪ ਨੂੰ ਕੰਸੀਲ ਕੀਤਾ ਹੋਇਆ ਸੀ ਵਿਦ ਰਾਈਫਲ 6 ਗ੍ਰੀਨ ਆਫ ਟਰੰਪ ਇੰਟਰਨੈਸ਼ਨਲ ਗੋਲਫ ਕਲੱਬ, ਜਿਹੜਾ ਵੈਸਟ ਪਾਮ ਬੀਚ ਦੇ ਵਿੱਚ ਹੈਗਾ। ਤੇ ਉਹਨੂੰ ਇਹ ਸੀ ਵੀ ਜਦੋਂ ਵੀ ਮੌਕਾ ਲੱਗੂਗਾ ਮੈਂ ਟਰੰਪ ਉਹਨਾਂ ਨੂੰ ਸ਼ੂਟ ਕਰ ਦਊਂਗਾ। ਯੂਐਸ ਸੀਕ੍ਰੇਟ ਸਰਵਿਸ ਦੇ ਜਿਹੜੇ ਏਜੰਟਸ ਆ, ਉਹਨਾਂ ਨੇ ਰੂਥ ਨੂੰ ਲੱਭ ਲਿਆ ਸੀ ਜਦੋਂ ਉਹ ਇੱਕ ਦਰਖਤ ਦੇ ਥੱਲੇ ਲੁਕਿਆ ਹੋਇਆ ਸੀਗਾ। ਤੇ ਰੂਥ ਨੇ ਹਜੇ ਤੱਕ ਨਾਟ ਗਿਲਟੀ ਪਲੀਅਰ ਕੀਤਾ ਹੈਗਾ ਸਾਰੇ ਚਾਰਜਸ ਦੇ ਉੱਤੇ। ਜਿਹੜਾ ਟਰਾਇਲ ਆ ਉਹ ਫੈਡਰਲ ਕੋਰਟ ਦੇ ਵਿੱਚ ਚੱਲੂਗਾ ਫੋਰਟ ਪੀਅਰਸ ਫਲੋਰੀਡਾ ਦੇ ਵਿੱਚ। ਤੇ ਇਹਦੇ ਵਿੱਚ ਪੂਰੀ ਡਿਟੇਲ ਇਨਫੋਰਮੇਸ਼ਨ ਦਿੱਤੀ ਜਾਊਗੀ ਵੀ ਕਿੱਦਾਂ ਇਹ ਸਾਰਾ ਕੁਝ ਵਾਪਰਿਆ। ਕਹਿੰਦੇ ਵੀ ਇਹ ਰੂਫਿੰਗ ਦਾ ਕੰਟਰੈਕਟਰ ਹੈਗਾ ਤੇ ਇਹ ਥੋੜਾ ਜਿਹਾ ਹਿੱਲਿਆ ਵੀ ਹੈਗਾ ਆ। ਖਾਸ ਕਰਕੇ ਯੂਕਰੇਨ ਤੇ ਤਾਈਵਾਨ ਦੇ ਡੈਮੋਕ੍ਰੇਸੀ ਨੂੰ ਲੈ ਕੇ ਕਾਫੀ ਅਪਸੈਟ ਸੀਗਾ। ਯੂਐਸ ਦੀ ਡਿਸਟ੍ਰਿਕਟ ਜੱਜ ਆਈਲੀਨ ਕੈਨਨ ਜੋ ਇਸ ਕੇਸ ਨੂੰ ਦੇਖ ਰਹੇ ਆ, ਉਹਨਾਂ ਨੇ ਰੂਥ ਦੇ ਉਸ ਪ੍ਰਪੋਜ਼ਲ ਨੂੰ ਜਿਹੜਾ ਆ ਰਿਜੈਕਟ ਕਰ ਦਿੱਤਾ, ਜਿਹਦੇ ਵਿੱਚ ਯੂਰਰਸ ਜਿਹੜੇ ਸੀਗੇ ਉਹ ਉਹਨਾਂ ਨੂੰ ਕੁਐਸਚਨ ਕਰਨ ਦੇ ਲਈ ਉਸਨੇ ਕਿਹਾ ਸੀਗਾ। ਸੋ ਰੂਥ ਦੇ ਕੋਲ ਕੋਈ ਲੀਗਲ ਟ੍ਰੇਨਿੰਗ ਨਹੀਂ ਸੀ ਤੇ ਉਹ ਹੁਣ ਆਪਣੇ ਆਪ ਜਿਹੜਾ ਆ ਆਪਣੇ ਆਪ ਨੂੰ ਰਿਪਰੈਜ਼ੈਂਟ ਕਰੂਗਾ। ਕਹਿੰਦਾ ਵੀ ਮੈਂ ਕੋਈ ਵਕੀਲ ਜਿਹੜਾ ਆ ਉਹ ਨਹੀਂ ਲੈਣਾ ਹੈ। ਫਰਾਂਸ ਦੀ ਸਰਕਾਰ ਕੋਲੈਪਸ ਕਰ ਗਈ ਹੈ ਜਦ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਬਾਇਰੂ ਉਹਨਾਂ ਨੂੰ ਇੱਕ ਕੌਨਫੀਡੈਂਸ ਵੋਟ ਦੇ ਵਿੱਚ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਉੱਥੇ ਦੀ ਨੈਸ਼ਨਲ ਅਸੈਂਬਲੀ ਨੇ ਵੋਟ ਜਿਹੜੀ ਉਹ ਕੀਤੀ, ਜਿਸ ਦੇ ਨਾਲ ਸਰਕਾਰ ਕਹਿੰਦੇ ਆ ਵੀ ਉੱਥੇ ਡਿੱਗ ਗਈ ਆ। ਮੈਕਰੋਨ ਹੋਣਾ ਦੇ ਲਈ ਇਹ ਕਾਫੀ ਵੱਡੇ ਝਟਕੇ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਹੋ ਜਾ ਰਿਹਾ ਆ। $52 ਬਿਲੀਅਨ ਦੀ ਕਟੌਤੀ ਨੈਸ਼ਨਲ ਡੈਟ ਦੇ ਵਿੱਚੋਂ, ਨੈਸ਼ਨਲ ਡੈਟ ਨੂੰ ਘਟਾਉਣ ਦੇ ਲਈ $52 ਬਿਲੀਅਨ ਦੀ ਜਿਹੜੀ ਕਟੌਤੀ ਆ ਉਹ ਪਲਾਨ ਕੀਤੀ ਸੀ। ਜਿਸ ਤੋਂ ਬਾਅਦ ਦੇ ਵਿੱਚ ਆਪੋਜੀਸ਼ਨ ਪਾਰਟੀ ਤੇ ਬਾਕੀਆਂ ਨੇ ਜਿਹੜੇ ਫਰਾਂਸ ਦੇ ਪ੍ਰਾਈਮ ਮਿਨਿਸਟਰ ਫ੍ਰਾਂਸੀਓਸ ਬਾਇਰੂ ਉਹਨਾਂ ਦੇ ਖਿਲਾਫ ਇਹ ਜਿਹੜਾ ਮੋਰਚਾ ਆ ਉਹ ਖੋਲ ਦਿੱਤਾ ਸੀ। ਸੋ ਨੋ ਕੌਨਫੀਡੈਂਸ ਵੋਟ ਜਿਹੜੀ ਉਹ ਹੋਈ, ਜਾਂ ਕਹਿ ਲਓ ਵੀ ਕੌਨਫੀਡੈਂਸ ਵੋਟ ਉੱਥੇ ਹੋਈ ਤੇ ਕੌਨਫੀਡੈਂਸ ਵੋਟ ਨਹੀਂ ਹਾਸਲ ਕਰ ਸਕੇ, ਤੇ ਇਹਨਾਂ ਦੇ ਵਿੱਚ ਭਰੋਸਾ ਜਿਹੜਾ ਇੱਕ ਹਿਸਾਬ ਦੇ ਨਾਲ ਟੁੱਟ ਗਿਆ। ਸੋ ਪੋਲੀਟੀਕਲ ਕ੍ਰਾਈਸਿਸ ਇਸ ਟਾਈਮ ਪ੍ਰੈਜ਼ੀਡੈਂਟ ਮੈਕਰੋਨ ਦੇ ਸਾਹਮਣੇ ਜਿਹੜਾ ਕਾਫੀ ਵੱਡਾ ਆ ਚੁੱਕਾ ਆ। 9 ਮਹੀਨੇ ਦੇ ਲਈ ਹੀ ਇਹ ਸੱਤਾ ਦੇ ਵਿੱਚ ਰਹੇ ਸੀਗੇ ਪ੍ਰਾਈਮ ਮਿਨਿਸਟਰ ਬਾਇਰੂ, ਤੇ ਹੁਣ ਕਹਿੰਦੇ ਵੀ ਕੱਲ ਨੂੰ ਉਹ ਆਪਣਾ ਅਸਤੀਫਾ ਆ ਦੇਣਗੇ। ਮੈਕਰੋਨ ਹੋਣਾ ਦੇ ਆਫਿਸ ਨੇ ਕਿਹਾ ਵੀ ਆਉਂਦੇ ਦਿਨਾਂ ਦੇ ਵਿੱਚ ਜਲਦ ਹੀ ਨਵੇਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਘੋਸ਼ਣਾ ਆ ਉਹ ਕੀਤੀ ਜਾਵੇਗੀ। ਨੈਸ਼ਨਲ ਅਸੈਂਬਲੀ ਨੇ ਜਿਹੜਾ ਮੰਡੇ ਨੂੰ ਹੀ ਜਿਹੜੀ ਇਸ ਦੇ ਵਿੱਚ ਵੋਟ ਕੀਤੀ ਸੀ, ਉੱਥੋਂ ਦੇ 44 ਬਿਲੀਅਨ ਯੂਰੋ ਬਣਦੇ ਆ ਤੇ ਅਮਰੀਕਾ ਦੇ ਹਿਸਾਬ ਨਾਲ $52 ਬਿਲੀਅਨ ਜਿਹੜੇ ਉਹ ਬਣ ਜਾਂਦੇ ਆ। ਸੋ ਇਹ ਕਟੌਤੀਆਂ ਕੀਤੀਆਂ ਸੀ ਉਸੇ ਤਰਜ਼ ਦੇ ਵਿੱਚ ਜਿੱਦਾਂ ਆਪਾਂ ਇੱਥੇ ਅਮਰੀਕਾ ਦੇ ਵਿੱਚ ਦੇਖ ਰਹੇ ਆ ਵੀ ਡੌਜ ਨੇ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ ਉਹਨਾਂ ਵਿੱਚ ਕਟੌਤੀਆਂ ਕੀਤੀਆਂ ਤਾਂ ਜੋ ਨੈਸ਼ਨਲ ਡੈਟ ਆ ਉਸ ਨੂੰ ਘਟਾਇਆ ਜਿਹੜਾ ਹੋ ਜਾਵੇ। ਪਰ ਫਰਾਂਸ ਦੇ ਲੋਕਾਂ ਨੇ, ਜਾਂ ਕਹਿ ਲਓ ਵੀ ਫਰਾਂਸ ਦੀ ਪੋਲੀਟੀਕਲ ਧਿਰਾਂ ਨੇ ਇਸ ਨੂੰ ਨਾਮਨਜ਼ੂਰ ਇੱਕ ਹਿਸਾਬ ਦੇ ਨਾਲ ਕਰ ਦਿੱਤਾ। ਮੈਕਰੋਨ ਹੋਣਾ ਦੇ ਆਪਣੇ ਕਾਰਜਕਾਲ ਦੇ ਵਿੱਚ ਇਹਨਾਂ ਦਾ 6ਵਾਂ ਪ੍ਰਾਈਮ ਮਿਨਿਸਟਰ ਸੀਗਾ। ਸੋ ਹੁਣ ਉਹਨਾਂ ਨੂੰ 7ਵਾਂ ਪ੍ਰਾਈਮ ਮਿਨਿਸਟਰ ਜਿਹੜਾ ਉਹ ਲੱਭਣਾ ਪੈਣਾ ਆ 2017 ਤੋਂ ਲੈ ਕੇ ਹੁਣ ਤੱਕ। ਸੋ ਡੋਮੈਸਟਿਕਲੀ ਉਹਨਾਂ ਦੇ ਲਈ ਇੱਕ ਕਾਫੀ ਵੱਡੀ ਸਿਰਦਰਦੀ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਆ ਉਹ ਬਣ ਰਹੇ ਆ, ਖਾਸ ਕਰਕੇ ਉਦੋਂ
ਜਦੋਂ ਪਿਛਲੇ 3 ਸਾਲਾਂ ਤੋਂ ਨਾਲ ਦੇ ਨਾਲ ਯੂਕਰੇਨ ਦੇ ਵਿੱਚ ਉੱਥੇ ਲੜਾਈ ਵੀ ਚੱਲ ਰਹੀ ਹੈਗੀ ਆ। ਜੇ ਵੋਟਿੰਗ ਦਾ ਦੱਸਦੇ ਜਾਈਏ, ਪਾਰਲੀਮੈਂਟ ਨੇ 194 ਹੱਕ 'ਚ ਤੇ 364 ਉਲਟ ਵੋਟ ਪਾ ਕੇ ਇਹਨਾਂ ਦਾ ਵਿੱਚ ਭਰੋਸਾ ਜਿਹੜਾ ਉਹ ਨਹੀਂ ਜਤਾਇਆ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਜਿਹੜੇ ਸੈਨੇਟਰ ਐਲੈਕਸ ਪਰੀਆ ਆ, ਉਹਨਾਂ ਨੂੰ ਜਿਹੜੀ ਕੈਲੀਫੋਰਨੀਆ ਦੀ ਪੋਲੀਟੀਕਲ ਕਲਾਸ ਆ ਉਹ ਵਾਰ-ਵਾਰ ਕਹਿ ਰਹੀ ਆ ਵੀ ਤੁਸੀਂ ਐਜ਼ ਏ ਗਵਰਨਰ ਜਿਹੜਾ ਰਨ ਕਰੋ। ਕਿਉਂਕਿ ਜਦੋਂ ਉਹ ਗਵਰਨਰ ਬਣ ਜਾਂਦੇ ਆ ਉਹਦੇ ਨਾਲ ਜਿੱਤਣ ਦੇ ਜਿਹੜੇ ਚਾਂਸ ਆ ਉਹ ਬਹੁਤ ਜ਼ਿਆਦੇ ਆ ਗਵਰਨਰ ਦੇ ਐਲੈਕਸ ਪਰੀਆ ਦੇ, ਤੇ ਫਿਰ ਉਹ ਇੱਕ ਜਿਹੜਾ ਸੈਨੇਟਰ ਆ ਨੋਮੀਨੇਟ ਕਰ ਸਕਦੇ ਹੈਗੇ ਆ। ਕਮਲਾ ਹੈਰਿਸ ਹੋਣੀ ਜਿਹੜੇ ਆ ਉਹ ਹੌਸਲਾ ਛੱਡ ਗਏ, ਉਹ ਕਹਿੰਦੇ ਵੀ ਨਹੀਂ, ਮੈਂ ਕਿਸੇ ਤਰ੍ਹਾਂ ਦੀ ਜਿਹੜੀ ਇਲੈਕਸ਼ਨ ਆ ਉਹ ਨਹੀਂ ਲੜਨੀ ਹੈਗੀ। ਸੈਕਰਾਮੈਂਟੋ ਕਲਚਰ ਦੇ ਪੋਲੀਟੀਕਲ ਪਾਰਟ ਦਾ ਬਹੁਤ ਲੰਮੇ ਸਮੇਂ ਤੋਂ ਹਿੱਸਾ ਰਹੇ ਆ ਐਲੈਕਸ ਪਰੀਆ। ਜੋਡੀ ਹੇਕਸ ਸੀਈਓ ਤੇ ਪ੍ਰੈਜ਼ੀਡੈਂਟ ਆਫ ਪਲਾਨ ਪੇਰੈਂਟਹੁੱਡ ਅਫੀਲੀਏਟ ਆਫ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਬੜੀ ਛੋਟੀ ਉਮਰ ਤੋਂ ਹੀ ਉਹ ਪੋਲੀਟੀਕਲੀ ਇਨਵੋਲਵ ਆ, ਤੇ ਹੋਮਲੈਂਡ ਸਿਕਿਉਰਿਟੀ ਦੀ ਜਦੋਂ ਕ੍ਰਿਸਟੀ ਨੋਇਮ ਹੁਣੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਸ ਟਾਈਮ ਦੇ ਉੱਤੇ ਜੋ ਇਹਨਾਂ ਨੇ ਸਟੈਂਡ ਲਿਆ ਸੀਗਾ, ਖਿੱਚਾਧੂਈ ਵੀ ਇਹਨਾਂ ਦੀ ਹੋਈ ਸੀ। ਉਹ ਤੋਂ ਬਾਅਦ ਕਾਫੀ ਲਾਈਮਲਾਈਟ ਦੇ ਵਿੱਚ ਆ ਗਿਆ ਸੀ, ਜਦਕਿ ਕ੍ਰਿਸਟੀ ਨੋਇਮ ਨੇ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਹ ਸੈਨੇਟਰ ਹੈਗਾ। ਸੋ 2026 ਦੇ ਵਿੱਚ ਇਹ ਇਲੈਕਸ਼ਨ ਹੋਣੀ ਆ, ਕਿਉਂਕਿ ਗਵਰਨਰ ਜੋ ਆ ਗੈਬਨ ਨਿਊਸਮ ਉਹ ਰਨ ਨਹੀਂ ਕਰ ਸਕਦੇ ਹੈਗੇ, ਉਹ ਟਰਮ ਆਊਟ ਹੋ ਜਾਣੇ ਆ, ਤੇ ਉਧਰ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ ਜਿਹੜੀ ਆ ਕੋਸ਼ਿਸ਼ ਕਰ ਰਹੇ ਹੈਗੇ ਆ। ਇੱਕ ਪੋਰਟਰ ਨਾਮ ਦੀ ਬੀਬੀ ਵੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈਗੀ ਆ, ਕਾਫੀ ਪੋਪੂਲਰ ਹੈਗੀ ਆ। ਪਰ ਐਲੈਕਸ ਪਡੀਆ ਜੇ ਆ ਜਾਂਦੇ ਆ ਤੇ ਇਹਦੇ ਨਾਲ ਜਿਹੜਾ ਡੈਮੋਕ੍ਰੇਟਸ ਨੂੰ ਜਿੱਦਾਂ 100% ਵਿਨ ਹੋਊਗੀ, ਇਹ ਸਾਰੇ ਲੋਕ ਕਹਿ ਰਹੇ ਹੈਗੇ। ਜੀ। ਅਗਲੀ ਗੱਲ ਕਰਦੇ ਜਾਈਏ, ਫੌਕਸ ਨਿਊਜ਼ ਜਿਹੜੀ ਕੰਜ਼ਰਵੇਟਿਵ ਇਹ ਮੀਡੀਆ ਆ, ਉਹਨਾਂ ਦੇ ਅੰਪਾਇਰ ਦੇ ਮੇਨ ਰੂਪਰਟ ਮਰਡੌਕ, ਇਹ ਅੰਪਾਇਰ ਕਿੱਧਰ ਨੂੰ ਜਿਹੜਾ ਉਹ ਜਾਊਗਾ, ਇਸ ਦਾ ਜਿਹੜਾ ਟਰਸਟ ਆ ਸਟੇਟ ਆ ਕਿਹਦੇ ਕੋਲ ਜਾਊਗੀ, ਉਹਨਾਂ ਦੇ ਬੱਚਿਆਂ ਦੇ ਵਿਚਾਲੇ, ਉਹਨਾਂ ਦੇ ਨਿਆਣਿਆਂ ਦੇ ਵਿਚਾਲੇ ਜਿਹੜੀ ਖਿੱਚੋਤਾਣ ਜਿਹੜੀ ਉਹ ਚੱਲ ਰਹੀ ਸੀ। ਕਹਿੰਦੇ ਵੀ ਇਵੈਂਚੁਅਲੀ ਰੂਪਰਟ ਮਰਡੌਕ ਉਹਨਾਂ ਨੇ ਆਪਣੇ ਇੱਕ ਹਿਸਾਬ ਦੇ ਨਾਲ ਤਿੰਨਾਂ ਨਿਆਣਿਆਂ ਨੂੰ ਬਾਏ ਆਊਟ ਜਿਹੜਾ ਉਹ ਕਰ ਲਿਆ, ਤਾਂ ਜੋ ਉਹਨਾਂ ਦਾ ਮੀਡੀਆ ਅੰਪਾਇਰ ਦਾ ਫੇਟ ਆ ਕੰਜ਼ਰਵੇਟਿਵ ਜਿਹੜਾ ਉਹ ਰਹਿ ਸਕੇ। 94 ਸਾਲਾ ਮੀਡੀਆ ਟਾਈਟਨ ਰੂਪਰਟ ਮਰਡੌਕ, ਉਹਨਾਂ ਨੇ ਜਿਹੜਾ ਉਹ ਦੇਖਿਆ ਵੀ ਇਸ ਦੇ ਵਿੱਚ ਅੱਗੇ ਵਧਦੇ ਰਵੇ। ਫੌਕਸ ਨਿਊਜ਼, ਵਾਲ ਸਟਰੀਟ ਜਰਨਲ, ਨਿਊਯਾਰਕ ਪੋਸਟ, ਇਹ ਜਿਹੜੇ ਇਹਨਾਂ ਦੇ ਵੱਡੇ ਕਾਰਪੋਰੇਟ ਅੰਪਾਇਰ ਦੇ ਕੁਝ ਵੱਡੇ ਥੰਮ ਮੰਨੇ ਜਿਹੜੇ ਉਹ ਜਾਂਦੇ ਆ। ਸੋ ਇੰਟੈਂਡਡ ਹੇਅਰ, ਇਹਨਾਂ ਦਾ ਵਾਰਿਸ ਜਿਹੜਾ ਉਹ ਕੌਣ ਜਿਹੜਾ ਹੋਊਗਾ, ਇਸ ਦੇ ਵਿੱਚ ਕਹਿੰਦੇ ਵੀ ਲੈਚਲਨ, ਜਿਹੜੇ 3 ਐਲਡਸਟ ਸਿਬਲਿੰਗ ਜਿਹੜੇ ਸੀਗੇ, ਉਹਨਾਂ ਦੇ ਕੋਲ ਜਿਹੜਾ ਕੰਟਰੋਲ ਆ, ਬਾਏ ਆਊਟ ਜਿਹੜਾ ਉਹ ਕਰ ਲਿਆ, ਤੇ ਡੀਲ ਜਿਹੜੀ ਉਹਨਾਂ ਦੀ ਹੁਣ ਬਣ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਇਹ ਕਾਫੀ ਪੁਰਾਣਾ ਪਰਿਵਾਰ ਆ, ਬੜੇ ਚਿਰ ਤੋਂ ਇਹ ਜਿਹੜੇ ਇਸ ਦੇ ਵਿੱਚ ਕੰਟਰੋਲ ਦੇ ਵਿੱਚ ਸੀਗੇ, ਤੇ ਕਹਿੰਦੇ ਵੀ ਹੁਣ ਇਦਾਂ ਰਹਿਣ ਦੇ ਨਾਲ ਜਿਹੜੀ ਫੌਕਸ ਨਿਊਜ਼ ਤੇ ਜਿਹੜੀ ਬਾਕੀ ਕਾਰਪੋਰੇਸ਼ਨਸ ਆ, ਉਹਨਾਂ ਦੀ ਜਿਹੜੀ ਕੰਜ਼ਰਵੇਟਿਵ ਦਿੱਖ ਆ ਉਹ ਬਰਕਰਾਰ ਬਣੀ ਜਿਹੜੀ ਉਹ ਰਹੂਗੀ। ਸੋ ਤਕਰੀਬਨ $3 ਬਿਲੀਅਨ ਦਾ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦਾ estate ਆ, ਜਿਨ੍ਹਾਂ ਨੂੰ ਇਵੈਂਚੁਅਲੀ ਮਰਡਕ ਫੈਮਿਲੀ ਦੇ ਵਿੱਚ ਹੀ ਜਿਹੜਾ ਉਹ ਰੱਖਿਆ ਜਾਵੇਗਾ। ਉਹ ਜਿਹੜੀਆਂ ਇਹਨਾਂ ਦੇ ਅੰਡਰ ਕੰਮ ਕਰਦੀਆਂ ਜਾਂ ਇਹਨਾਂ ਦੇ ਅੰਡਰ ਆਉਂਦੀਆਂ ਨਿਊਜ਼ ਕਾਰਪੋਰੇਸ਼ਨਸ ਆ, ਉਹਨਾਂ ਦੇ ਦੁਆਰਾ ਜੇ ਇਸ ਉੱਤੇ ਕਿਸੇ ਤਰੀਕੇ ਦੀ ਕੋਈ ਟਿੱਪਣੀ ਨਹੀਂ ਕੀਤੀ ਗਈ। ਸੋ ਲੈਚਲਨ ਦੇ ਉੱਤੇ ਜਿਹੜਾ ਰੂਪਰਟ ਮਰਡਕ ਆ, ਉਹਨਾਂ ਨੇ ਜਿਹੜਾ ਡਿਸਾਈਡ ਆ ਉਹ ਕਰ ਲਿਆ। ਕੈਲੀਫੋਰਨੀਆ ਦੇ ਵਿੱਚ ਕੋਵਿਡ ਦੇ ਕੇਸਿਸ ਦੇ ਵਿੱਚ ਕਾਫੀ ਸਰਜ ਹੋਇਆ ਹੈਗਾ, ਤੇ ਕਹਿੰਦੇ ਵੀ ਆਲਮੋਸਟ ਡਬਲ ਕੇਸ ਹੋਏ ਆ ਜੁਲਾਈ ਤੋਂ ਲੈ ਕੇ ਹੁਣ ਤੱਕ। ਕਈ ਕਾਉਂਟੀਜ਼ ਦੇ ਵਿੱਚ ਜਿਹੜੇ ਸਾਈਨ ਆ ਉਹ ਪੀਕ ਦੇ ਉੱਤੇ ਇਸ ਵੇਲੇ ਪਹੁੰਚ ਚੁੱਕੇ ਹੈਗੇ ਆ। ਕੈਲੀਫੋਰਨੀਆ ਦੇ ਹੈਲਥ ਆਫੀਸ਼ੀਅਲ ਵਾਰਨਿੰਗ ਦੇ ਰਹੇ ਆ ਆਲਮੋਸਟ ਫਾਲ ਤੇ ਵਿੰਟਰ ਟ੍ਰੈਂਡਸ ਨੂੰ ਲੈ ਕੇ, ਵੀ ਹਜੇ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਵਾਪਰਨਾ ਆ। ਕਹਿੰਦੇ ਵੀ ਹਜੇ ਅਸੀਂ ਆਊਟ ਆਫ ਬੋਰਡਸ ਨਹੀਂ ਹੈਗੇ। ਕੈਲੀਫੋਰਨੀਆ, ਟੈਕਸਸ, ਫਲੋਰੀਡਾ, ਨਾਰਥ ਕੈਰੋਲੀਨਾ, ਇੰਡੀਆਨਾ, ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਕਹਿੰਦੇ ਕਾਫੀ ਵੈਰੀ ਹਾਈ ਲੈਵਲ ਆਫ ਕਰੋਨਾ ਵਾਇਰਸ ਡਿਟੈਕਟ ਕੀਤੀ ਗਈ ਹੈਗੀ ਆ। ਕਹਿੰਦੇ ਵੀ ਸਾਈਨ ਜ਼ਰੂਰ ਹੈਗੇ ਆ ਵੀ ਅਸੀਂ ਪੀਕ ਤੇ ਪਹੁੰਚ ਗਏ ਆ। ਜਿਹੜਾ ਕੋਵਿਡ-19 ਪੋਜ਼ਿਟਿਵ ਟੈਸਟ ਰੇਟ 13.1% ਤੇ ਆ ਰਿਹਾ ਹੈਗਾ, ਤੇ ਹੁਣ ਇਹ ਤੋਂ ਬਾਅਦ ਸ਼ਾਇਦ ਘਟਣਾ ਸ਼ੁਰੂ ਹੋਊਗਾ। ਓਵਰਆਲ ਸਮਰ ਸਪਾਈਕ ਕਹਿੰਦੇ ਹੁੰਦੀ ਆ, ਇਹ ਆਪਾਂ ਪਿਛਲੇ ਕਈ ਸਾਲਾਂ ਤੋਂ ਦੇਖਿਆ ਹੈਗਾ। ਫਾਲ ਤੇ ਵਿੰਟਰ ਓਪਨ ਆ ਕੁਐਸਚਨ ਦੇ ਲਈ। ਬਹੁਤ ਸਾਰਾ ਹਜੇ ਵੀ ਕਨਫਿਊਜ਼ਨ ਹੈਗਾ ਕੋਵਿਡ ਵੈਕਸੀਨਸ ਨੂੰ ਲੈ ਕੇ, ਕਿਉਂਕਿ ਰੋਬਰਟ ਐਫ ਕੈਨੇਡੀ ਜੂਨੀਅਰ ਜੋ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਹੈਗੇ ਆ, ਉਹਨਾਂ ਨੇ ਜਿਹੜਾ ਵੈਕਸੀਨ ਦੇ ਉਲਟ ਜਿਹੜਾ ਸਟੈਂਡ ਲਿਆ ਹੈਗਾ, ਵੀ ਵੈਕਸੀਨ ਲੱਗਣੇ ਹੀ ਨਹੀਂ ਚਾਹੀਦੇ ਹੈਗੇ।
ਪਰ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਤਿੰਨੇ ਬੈਸਟ ਵਾਲੀਆਂ ਕੈਲੀਫੋਰਨੀਆ, ਵਾਸ਼ਿੰਗਟਨ ਤੇ ਓਰੀਗਨ, ਇਹਨਾਂ ਨੇ ਬੈਸਟ ਕੋਸਟ ਹੈਲਥ ਅਲਾਈਅੰਸ ਕਰਕੇ ਇੱਕ ਜਿਹੜਾ ਇਨੀਸ਼ੀਏਟਿਵ ਆ ਜੁਆਇੰਟਲੀ ਸ਼ੁਰੂ ਕੀਤਾ ਹੈਗਾ, ਜਿਹਦੇ ਨਾਲ ਕਹਿੰਦੇ ਵੀ ਸਾਇੰਸ ਬੇਸਡ ਇਮੂਨਾਈਜੇਸ਼ਨ ਗਾਈਡੈਂਸ ਹੋਊਗੀ ਸਾਰੇ ਹੀ ਲੋਕਾਂ ਦੇ ਲਈ ਜਿਹੜੇ ਬਿਮਾਰ ਹੁੰਦੇ ਹੈਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰੀਏ, ਜਿੱਦਾਂ ਆਪਾਂ ਸਵੇਰੇ ਖਬਰ ਸ਼ੇਅਰ ਕੀਤੀ ਸੀ ਵੀ ਸੁਪਰੀਮ ਕੋਰਟ ਨੇ ਟਰੰਪ ਹੋਣਾ ਦੇ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਲਈ ਇੱਕ ਵੱਡੀ ਜਿੱਤ ਦਿੱਤੀ ਸੀ, ਜਦ ਉਹਨਾਂ ਨੇ ਕਿਹਾ ਵੀ ਐਲਏ ਸਾਈਡ ਜਿਹੜੀਆਂ ਉਹਨਾਂ ਦੀਆਂ ਇਮੀਗ੍ਰੇਸ਼ਨ ਰੇਟਸ ਚੱਲ ਰਹੀਆਂ ਆ ਉਹ ਬਰਕਰਾਰ ਰਹਿ ਸਕਦੀਆਂ ਆ। ਤੇ ਹੁਣ ਕਹਿੰਦੇ ਵੀ ਉਹਦੇ ਚੱਲਦਿਆਂ ਹੁਣ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਉਹ ਹਾਈ ਅਲਰਟ ਦੇ ਉੱਤੇ ਜਾ ਰਹੇ ਨੇ। ਆਰਗੇਨਾਈਜ਼ਰਸ ਤੇ ਹੋਰ ਜਿਹੜੇ ਆ ਉਹ ਵਾਰਨ ਕਰ ਰਹੇ ਆ ਇਮੀਗ੍ਰੈਂਟਸ ਨੂੰ ਵੀ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਰੇਟਸ ਹੋਰ ਵੱਧ ਸਕਦੀਆਂ ਆ। ਪੇਪਰ ਵਰਕ ਜਿਹੜਾ ਆ ਉਹ ਭਾਈ ਆਪਣਾ ਆਪਣੇ ਕੋਲ ਜਿਹੜਾ ਉਹ ਰੱਖੋ। ਲੋਅਰ ਕੋਰਟ ਨੇ ਰੂਲ ਕੀਤਾ ਸੀਗਾ ਵੀ ਜਿਹੜੇ ਰੋਵਿੰਗ ਪੈਟਰੋਲ ਆ ਤੇ ਰੇਸ਼ੀਅਲ ਪ੍ਰੋਫਾਈਲਿੰਗ ਆ ਉਹ ਤੁਸੀਂ ਨਹੀਂ ਕਰ ਸਕਦੇ, ਪਰ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਜਿਹੜੀ ਇਹ ਛਾਪੇਮਾਰੀ ਚੱਲ ਰਹੀ ਸੀ ਇਹਨਾਂ ਨੇ ਕੋਈ ਭੇਦਭਾਵ ਨਹੀਂ ਕੀਤਾ, ਜਿਹੜਾ ਵੀ ਆਉਂਦਾ ਸੀ ਇਹਨਾਂ ਦੇ ਡਿੱਕੇ ਉਹਨਾਂ ਨੇ ਸਾਰਿਆਂ ਨੂੰ ਹੀ ਜਿਹੜਾ ਇਸ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਆ। ਚਾਹੇ ਉਹ ਆਪਾਂ ਦੇਖਿਆ ਵੀ ਕਿੱਦਾਂ ਹੋਮ ਡੀਪੂਜ਼ ਦੇ ਉੱਤੇ ਜਿਹੜੀਆਂ ਛਾਪੇਮਾਰੀਆਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਆ। ਸੋ ਉਸੇ ਦੇ ਚੱਲਦਿਆਂ ਜਿਹੜਾ ਉਹ ਰੌਲਾ ਰੱਪਾ ਪਿਆ ਸੀ। ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਲੀਡਰਸ ਆ, ਪੋਲੀਟੀਕਲ ਲੀਡਰਸ ਆ, ਉਹਨਾਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਡਿਨਾਊਂਸ ਕੀਤਾ ਆ, ਮੰਦਭਾਗਾ ਜਿਹੜਾ ਉਹ ਆਖਿਆ ਆ। ਇਸ ਦੇ ਨਾਲ ਹੁਣ ਆਈਸ ਦੇ ਲਈ ਇੱਕ ਵਾਰੀ ਫਿਰ ਇਮੀਗ੍ਰੇਸ਼ਨ ਰੇਟਸ ਦੇ ਲਈ ਰਸਤਾ ਜਿਹੜਾ ਉਹ ਖੁੱਲ ਜਾਂਦਾ ਹੈਗਾ ਆ। ਸੋ ਇਮੀਗ੍ਰੈਂਟਸ ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਖਾਸੇ ਹਾਈ ਅਲਰਟ ਦੇ ਉੱਤੇ ਜਿਹੜੇ ਉਹ ਜਾ ਰਹੇ ਨੇ ਜਦੋਂ ਤੋਂ ਸੁਪਰੀਮ ਕੋਰਟ ਨੇ ਇਹ ਰੂਲਿੰਗ ਦਿੱਤੀ ਆ। ਜੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਆ, ਖਾਸ ਕਰਕੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਪਿਛਲੇ ਹਫਤੇ ਦੇ ਵਿੱਚ ਕਹਿੰਦੇ ਮਲਟੀਪਲ ਵਾਈਲਡ ਫਾਇਰਸ ਬ੍ਰੇਕ ਆਊਟ ਹੋਈਆਂ ਸੀਗੀਆਂ ਸੈਂਟਰਲ ਕੈਲੀਫੋਰਨੀਆ 'ਚ। ਲਗਭਗ ਹੋਰ ਕਈ ਸਟੇਟਾਂ ਤੋਂ ਵੀ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੇ ਜੁਆਇਨ ਕੀਤਾ ਹੋਇਆ ਆ, ਫ੍ਰਿਜ਼ਨੋ, ਟੋਲਮਨੀ, ਮੈਰੀਪੋਸਾ ਤੇ ਮਡੇਰਾ ਏਰੀਏ ਦੇ ਵਿੱਚ। ਹਾਲਾਂਕਿ ਚਾਹੇ ਛੋਟੀਆਂ-ਛੋਟੀਆਂ ਸੀਗੀਆਂ ਅੱਗਾਂ, ਪਰ ਬਹੁਤ ਸਾਰੀਆਂ ਲਾਈਟਨਿੰਗ ਕਰਕੇ, ਥੰਡਰ ਸਟੋਰਮ ਕਰਕੇ ਜਿਹੜੀਆਂ ਆ ਤੇ ਤੇਜ਼ ਹਵਾਵਾਂ ਕਰਕੇ ਇਹ ਅੱਗਾਂ ਲੱਗੀਆਂ ਸੀ। ਜੀ, ਜਿੱਥੇ ਹਰਜੋਤ ਸਿੰਘ ਜੀ ਆਪਣਾ ਆਫਿਸ ਆ ਫ੍ਰੈਜ਼ਨੋ ਦੇ ਵਿੱਚ, ਇੱਥੋਂ ਜੇ ਤੁਸੀਂ ਸਿਆਰਾ ਨਵਾਡਾ ਦੇ ਵੱਲ ਦੇਖੋ ਤਾਂ ਧੂਏਂ ਦਾ ਇੱਕ ਬਹੁਤ ਵੱਡਾ ਜਿਹੜਾ ਬੱਦਲ ਆ ਨਜ਼ਰ ਆਉਂਦਾ ਆ। ਗਾਰਨਟ ਫਾਇਰ ਜਿਹੜੀ ਇਸ ਟਾਈਮ ਉੱਥੇ ਲੱਗੀ ਹੋਈ ਆ, ਜਿੱਥੇ ਪੁਰਾਣੇ ਜਿਹੜੇ ਟਰੀਜ਼, ਵੱਡੇ ਟਰੀਜ਼, ਉਹਨਾਂ ਨੂੰ ਬਚਾਉਣ ਦੇ ਲਈ ਦਿਨ ਰਾਤ ਜਿਹੜੀ ਉਹ ਮਿਹਨਤ ਜਿਹੜੀ ਉਹ ਕੀਤੀ ਜਾ ਰਹੀ ਆ। ਗਾਰਨਟ ਫਾਇਰ ਕਹਿੰਦੇ ਮਕਿਨਲੀ ਗਰੋਵ ਆਫ ਜਾਇੰਟ ਸਿਕੋਵਾਸ ਤੱਕ ਵੀ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਸੋ ਚਾਈਨਾ ਪੀਕ ਉਹ ਫੋਰੈਸਟ ਜਿਹੜੀ ਸਰਵਿਸ ਆ ਉਹਨਾਂ ਨੇ ਉੱਥੇ ਆਪਣਾ ਬੇਸ ਬਣਾਇਆ ਆ ਤਾਂ ਜੋ ਜਿਹੜੀ ਇਹ ਗਾਰਨਟ ਫਾਇਰ ਉੱਥੇ ਲੱਗੀ ਆ ਉਸ ਦੇ ਉੱਤੇ ਕਾਬੂ ਪਾਇਆ ਜਾ ਸਕੇ। ਚਾਈਨਾ ਪੀਕ ਕਾਫੀ ਸਿਆਲਾਂ ਦੇ ਵਿੱਚ ਕਾਫੀ ਬਰਫ਼ਬਾਰੀ ਹੁੰਦੀ ਆ ਤੇ ਲੋਕ ਕਾਫੀ ਜ਼ਿਆਦਾ ਸੈਲਾਨੀ ਤੇ ਇੱਥੋਂ ਦੇ ਲੋਕ ਅਕਸਰ ਸਨੋ ਗੇਮਸ ਖੇਡਣ ਦੇ ਲਈ ਉੱਧਰ ਜਾਂਦੇ ਆ। ਸੋ ਸਿਆਰਾ ਨਵਾਡਾਸ ਦੇ ਵਿੱਚ ਇਹ ਜਿਹੜੀ ਅੱਗ ਦੇ ਨਾਲ ਕਾਫੀ ਨੁਕਸਾਨ ਪਹੁੰਚਣ ਦੀ ਜਿਹੜੀ ਕਿਆਸ ਰਾਈਆਂ ਜਿਹੜੀਆਂ ਲੱਗ ਰਹੀਆਂ ਆ, ਪਰ 3000 ਤੋਂ ਵੱਧ ਫਾਇਰ ਫਾਈਟਰਸ ਇਸ ਟਾਈਮ ਜਿਹੜੇ ਆ ਉਹ ਲੱਗੇ ਹੋਏ ਆ। ਵਿਆਹ ਵੀ ਹੋਣੇ ਸੀਗੇ ਇਸ ਰਿਜ਼ੋਰਟ ਦੇ ਵਿੱਚ ਹਰਜੋਤ ਸਿੰਘ ਜੀ, ਉਹਨਾਂ ਵੀ ਸਾਰਿਆਂ ਨੂੰ ਪੋਸਟਪੋਨ ਜਿਹੜੇ ਆ ਉਹ ਕਰਨੇ ਪੈ ਰਹੇ ਆ, ਰੀਸਕੈਜੂਲ ਜਿਹੜੇ ਆ ਉਹ ਹੋ ਰਹੇ ਆ। ਸੋ ਇਸ ਟਾਈਮ ਇਹ ਵਾਈਲਡ ਫਾਇਰ ਜਿਹੜੀ ਗਾਰਨਟ ਫਾਇਰ ਆ ਉਸ ਦੇ ਉੱਤੇ ਕਾਬੂ ਪਾਉਣ ਦੀਆਂ ਜਿਹੜੀਆਂ ਆ ਅਣਥੱਕ ਕੋਸ਼ਿਸ਼ਾਂ ਜਿਹੜੀਆਂ ਆ ਇਸ ਟਾਈਮ ਏਜੰਸੀਜ਼ ਦੇ ਦੁਆਰਾ ਕੀਤੀਆਂ ਜਾ ਰਹੀਆਂ ਹੈਗੀਆਂ ਆ। ਜੀ, ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਇੰਡੀਆ ਦੇ ₹87 ਤੇ 98 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ, $1 ਦੇ ਬਰਾਬਰ ਪਾਕਿਸਤਾਨ ਦੇ ₹281 ਤੇ 56 ਪੈਸੇ। ਜੀ, ਹਰਜੋਤ ਸਿੰਘ ਜੀ, ਨੌਰਵਾਕ ਤੋਂ ਇੱਕ ਜਿਹੜੀ ਮੰਦਭਾਗੀ ਖਬਰ ਆ ਰਹੀ ਆ ਲਾਸ ਐਂਜਲਸ ਤੋਂ। 86 ਸਾਲਾਂ ਦਾ ਇੱਕ ਜਿਹੜਾ ਬਜ਼ੁਰਗ ਆ ਉਸ ਨੂੰ ਦੋ ਜਿਹੜੇ ਰੋਟਵਾਈਲਰਸ ਬਰੀਡ ਦੇ ਜਿਹੜੇ ਕੁੱਤੇ ਆ ਉਹ ਆਫ ਲੀਸ਼ ਸੀਗੇ, ਯਾਨੀ ਕਿ ਉਹਨਾਂ ਦੇ ਸੰਗਲੀ ਕਹਿ ਲਓ ਵੀ ਨਹੀਂ ਸੀ ਪਾਈ, ਉਹਨਾਂ ਦੇ ਦੁਆਰਾ ਜਿਹੜਾ ਉਹ ਨੋਚ ਕੇ ਕਹਿੰਦੇ ਵੀ ਉਹਨਾਂ ਨੂੰ ਮਾਰ ਦਿੱਤਾ ਗਿਆ ਆ। ਸੋ ਹੁਣ ਡੌਗਸ ਆ ਉਹਨਾਂ ਨੂੰ ਇੰਪਾਊਂਡ ਕਰ ਲਿਆ ਗਿਆ ਆ ਲਾਸ ਐਂਜਲਸ ਕਾਉਂਟੀ ਦੇ ਅਥਾਰਟੀਜ਼ ਦੇ ਜਿਹੜਾ ਉਹ ਦੁਆਰਾ। ਸੋ ਕਹਿੰਦੇ ਵੀ ਸੈਟਰਡੇ ਨੂੰ ਇਹ ਇੱਕ ਬਜ਼ੁਰਗ ਜਿਸ ਦਾ ਨਾਮ ਅਜੇ ਤੱਕ ਨਹੀਂ ਦੱਸਿਆ ਗਿਆ, ਕਹਿੰਦੇ ਵੀ ਮਾਰਨਿੰਗ ਵਾਕ ਦੇ ਉੱਤੇ ਗਿਆ ਸੀਗਾ ਉੱਥੇ ਗ੍ਰੇਸਟੋਨ ਐਵਨਿਊ ਦੇ 166th ਸਟਰੀਟ ਦੇ ਉੱਤੇ ਤਕਰੀਬਨ ਪੌਣੇ 7 ਵਜੇ, ਜਦ ਇਹਨਾਂ ਦੋਨਾਂ ਕੁੱਤਿਆਂ ਦੇ ਦੁਆਰਾ ਜਿਹੜੇ ਆਫ ਲਿਸਟ ਸੀਗੇ ਇਸ ਦੇ ਦੁਆਰਾ ਹਮਲਾ ਜਿਹੜਾ ਇਸ ਬਜ਼ੁਰਗ ਦੇ ਉੱਤੇ ਕਰ ਦਿੱਤਾ ਗਿਆ।
ਡੌਗ ਦਾ ਜਿਹੜਾ ਓਨਰ ਸੀਗਾ ਉਹ ਕਹਿੰਦੇ ਵੀ ਉਹ ਬਾਅਦ ਦੇ ਵਿੱਚ ਉਸ ਪ੍ਰਾਪਰਟੀ ਤੋਂ ਭੱਜ ਗਿਆ ਸੀਗਾ ਤੇ ਕੁੱਤਿਆਂ ਨੂੰ ਜਿਹੜਾ ਉਹਨਾਂ ਨੇ ਜ਼ਰੂਰ ਕਾਬੂ ਕਰ ਲਿਆ ਆ। ਪੈਰਿਸ ਹਿੱਲ ਪਾਰਕ ਸੈਨ ਬਰਨਰਡੀਨੋ ਦੇ ਵਿੱਚ ਪਿਛਲੇ ਗਰਮੀਆਂ ਦੇ ਵਿੱਚ ਵੀ 2 ਔਰਤਾਂ ਨੂੰ ਇਸੇ ਤਰੀਕੇ ਦੇ ਨਾਲ ਕੁੱਤਿਆਂ ਦੇ ਜਿਹੜੇ ਇਸ ਅਟੈਕ ਦੇ ਵਿੱਚ ਇੱਦਾਂ ਹੀ ਮੌਲ ਕਰ ਦਿੱਤਾ ਗਿਆ ਸੀਗਾ। ਸੋ ਇੱਕ ਔਰਤ ਦੀ ਤਾਂ ਟਰੋਮੈਟਿਕ ਇੰਜਰੀਜ਼ ਦੇ ਕਰਕੇ ਉਸ ਦੀ ਮੌਤ ਵੀ ਜਿਹੜੀ ਉਹ ਹੋ ਗਈ ਸੀਗੀ। ਸੋ ਕਈ ਜਿਹੜੇ ਜਿਹੜੀਆਂ ਡੌਗਸ ਆ ਖਾਸ ਕਰਕੇ ਜਿਨ੍ਹਾਂ ਨੂੰ ਬਹੁਤ ਅਗਰੈਸਿਵਲੀ ਰੱਖਿਆ ਜਾਂਦਾ ਆ, ਉਹ ਇੱਦਾਂ ਦੇ ਜਿਹੜੇ ਕਾਂਡਾਂ ਨੂੰ ਅੰਜਾਮ ਜਿਹੜੇ ਉਹ ਦੇ ਜਾਂਦੇ ਆ। ਬਹੁਤੇ ਜਿਹੜੇ ਡੌਗ ਓਨਰਸ ਆ ਬੜੇ ਤਰੀਕੇ ਦੇ ਨਾਲ ਸਲੀਕੇ ਦੇ ਨਾਲ ਸਿਖਾਉਂਦੇ ਨੇ, ਵਧੀਆ ਢੰਗ ਦੇ ਨਾਲ ਰੱਖਦੇ ਨੇ, ਪਰ ਖਾਸ ਕਰਕੇ ਜਿਹੜੇ ਅਗਰੈਸਿਵ ਬਰੀਡਸ ਹੁੰਦੀਆਂ ਉਹਨਾਂ ਨੂੰ ਭਾਈ ਜ਼ਰੂਰ ਲੀਸ਼ ਦੇ ਉੱਤੇ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ ਆ। ਮਾਰਕੀਟਸ ਦੀ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਗੱਲ ਕਰਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 114 ਪੁਆਇੰਟਾਂ ਦਾ ਵਾਧਾ ਹੋਇਆ, 45,515 ਤੇ ਬੰਦ ਹੋਈ। S&P 14 ਪੁਆਇੰਟ ਵੱਧ ਕੇ 6400 ਤੇ 95 ਤੇ, ਨੈਸਡੈਕ 98 ਪੁਆਇੰਟ ਵੱਧ ਕੇ 21,799 ਤੇ ਬੰਦ ਹੋਇਆ। ਸੋਨੇ ਦਾ ਭਾਅ 3600 ਤੇ $80 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ ਰਹੀ। 10 year yield 4.05% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,11,664 ਤੇ ਇਥੀਰੀਅਮ 4302 $US ਦੇ ਬਰਾਬਰ ਚੱਲ ਰਿਹਾ ਆ। ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਮੇਰੇ ਹਰਜੋਤ ਸਿੰਘ ਵੱਲੋਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA।